ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 23 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਕਤਰ ਦੇ ਨਾਲ ਜੁੜੇ ਇੱਕ ਬੜੇ ਹੀ ਅਹਿਮ ਤੇ ਬੜੇ ਹੀ ਧਾਰਮਿਕ ਜਜ਼ਬਾਤ ਦੇ ਨਾਲ ਜੁੜੇ ਮਾਮਲੇ ਤੋਂ। ਕਤਰ ਦੇ ਵਿੱਚ ਕਹਿੰਦੇ ਦੋ ਪਾਵਨ ਸਰੂਪ ਥਾਣੇ ਦੇ ਵਿੱਚ ਰੱਖੇ ਗਏ ਸੀ ਜ਼ਬਰੀ, ਇੱਕ ਮੋੜ ਦਿੱਤਾ, ਇੱਕ ਨਹੀਂ ਮੁੜਿਆ ਜੀ। ਬਿਲਕੁਲ, ਇਹ ਖਬਰ ਜਿਸ ਤਰ੍ਹਾਂ ਹੀ ਪੰਜਾਬ ਅੱਪੜਦੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਧਿਆਨ ਦੇ ਵਿੱਚ ਆਉਂਦੀ ਹੈ, ਉਹ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਹੁੰਦੀ ਹੈ। ਇੱਕ ਵਾਰ ਮਨੁੱਖਤਾ ਨੂੰ ਪਿਆਰ ਕਰਨ ਵਾਲੇ, ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲੀਆਂ ਧਿਰਾਂ ਨੂੰ ਫਿਕਰ ਪੈਂਦਾ ਕਿ ਕਿਉਂਕਿ ਸਿੱਖ ਧਰਮ ਦੇ ਵਿੱਚ ਜਾਂ ਮਾਨਵਤਾ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਸਰਵਉੱਚ ਹੈ। ਸੋ ਉਸ ਪਹਿਲੂ ਧਿਆਨ ਚ ਰੱਖਦਿਆਂ ਕਿ ਇਸ ਤਰ੍ਹਾਂ ਦਾ ਵਰਤਾਰਾ ਜੇ ਕੋਈ ਪੁਲਿਸ ਕਰਦੀ ਹੈ ਤਾਂ ਇਹ ਸ਼ੋਭਾ ਨਹੀਂ ਦਿੰਦਾ। ਜੀ ਜੀ ਬਿਲਕੁਲ। ਕਤਰ ਦੀ ਦੋਹਾ ਪੁਲਿਸ ਨੇ ਇੱਕ ਪਰਿਵਾਰ ਦੇ ਵਿੱਚੋਂ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਨਾਲ ਹੀ ਦੋ ਪਾਵਨ ਸਰੂਪਾਂ ਨੂੰ ਵੀ ਥਾਣੇ ਲੈ ਗਏ। ਠੀਕ ਹੈ ਜੀ। ਤੇ ਇਹ ਸਾਰੀ ਪਹਿਲੂ ਜਿਹੜਾ ਉੱਭਰਿਆ ਉਹ ਕਹਿੰਦੇ ਕਿ ਦਸੰਬਰ 2023 ਦੀ ਘਟਨਾ ਹੈ ਜੀ। ਤੇ ਬਰਤਾਨੀਆ ਦੀ ਇੱਕ ਸਿੱਖ ਸੰਸਥਾ ਹੈ ਕਨਈਆ, ਭਾਈ ਕਨਈਆ ਜੀ ਦੇ ਨਾਂ ਦੇ ਉੱਤੇ, ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਮਾਮਲਾ ਧਿਆਨ ਚ ਲਿਆਂਦਾ ਜੀ। ਤੇ ਉਹਨਾਂ ਦੇ ਧਿਆਨ ਚ ਜਦੋਂ ਆਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਵੀ ਤੁਸੀਂ ਇਹਦੇ ਤੇ ਪੈਰਵੀ ਕਰੋ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਰਾਬਤਾ ਕੀਤਾ, ਵਿਦੇਸ਼ ਮੰਤਰੀ ਨਾਲ ਰਾਬਤਾ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਜਿਵੇਂ ਵੀ ਹੈ ਤੁਸੀਂ ਤੁਰੰਤ ਭਾਰਤੀ ਦੂਤਾਵਾਸ ਨਾਲ ਰਾਬਤਾ ਕਰਕੇ ਇਸ ਦੇ ਉੱਤੇ ਪਹਿਲ ਕਦਮੀ ਕਰੋ ਕਿ ਪਾਵਨ ਸਰੂਪ ਸਤਿਕਾਰ ਸਹਿਤ ਵਾਪਸ ਕੀਤੇ ਜਾਣ। ਇਹ ਤਰੀਕਾ ਸਹੀ ਨਹੀਂਗਾ। ਸੋ ਇਸ ਪਹਿਲੂ ਤੇ ਜਿੱਦਾਂ ਹੀ ਭਾਰਤੀ ਦੂਤਾਵਾਸ ਨਾਲ ਕਤਰ ਦੇ ਵਿੱਚ ਰਾਬਤਾ ਕੀਤਾ ਗਿਆ ਤਾਂ ਐਸਜੀਪੀਸੀ ਨੂੰ ਸੂਚਿਤ ਕੀਤਾ ਗਿਆ ਕਿ ਉਹਨਾਂ ਦੇ ਮਾਮਲਾ ਪਹਿਲਾਂ ਤੋਂ ਧਿਆਨ 'ਚ ਹੈ, ਉਹ ਇਸ ਮਸਲੇ ਤੇ ਚਾਰਜੋਈ ਕਰ ਰਹੇ ਨੇ। ਔਰ ਕੁਝ ਘੰਟਿਆਂ ਬਾਅਦ ਇਹ ਸੁਖਾਵੀ ਖਬਰ ਫਿਰ ਸਾਹਮਣੇ ਆਈ ਕਿ ਜੀ ਉਹਨਾਂ ਨੇ ਇੱਕ ਪਾਵਨ ਸਰੂਪ ਨੂੰ ਬੜੇ ਅਦਬ ਨਾਲ ਵਾਪਸ ਕਰ ਦਿੱਤਾ ਤੇ ਭਾਰਤੀ ਦੂਤਾਵਾਸ ਨੂੰ ਇਹ ਭਰੋਸਾ ਦਿਵਾਇਆ ਕਿ ਦੂਸਰਾ ਸਰੂਪ ਅਸੀਂ ਬੜੇ ਸਤਿਕਾਰ ਨਾਲ ਰੱਖਿਆ, ਉਸ ਨੂੰ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਕਾਗਜ਼ੀ ਪ੍ਰਕਿਰਿਆ ਪੂਰੀ ਹੋਣ ਤੋਂ ਉਹ ਵੀ ਵਾਪਸ ਹੋ ਜਾਏਗਾ। ਪਰ ਇਹ ਸਾਰੀ ਘਟਨਾ ਦੇ ਜਨਮ ਦੇ ਪਿੱਛੇ ਕਹਿੰਦੇ ਇਹ ਕਹਾਣੀ ਦੱਸੀ ਜਾ ਰਹੀ ਹੈ ਕਿ ਪਾਵਨ ਸਰੂਪ ਨੂੰ ਉੱਥੇ ਵੱਸਦੇ ਇੱਕ ਸਿੱਖ ਪਰਿਵਾਰ ਨੇ ਆਪਣੇ ਘਰੇ ਪ੍ਰਕਾਸ਼ ਕੀਤਾ ਹੋਇਆ ਸੀ ਤੇ ਪ੍ਰਕਾਸ਼ ਕਰਨ ਦੇ ਨਾਲ ਨਾਲ ਉਸਨੇ ਆਪਣੀ ਨਿੱਜੀ ਥਾਂ ਨੂੰ, ਉਸ ਨਿੱਜੀ ਥਾਂ ਦੇ ਵਿੱਚੋਂ ਇੱਕ ਖੇਤਰ ਨੂੰ ਮਤਲਬ ਗੁਰੂ ਘਰ ਦਾ ਰੂਪ ਦਿੱਤਾ ਹੋਇਆ ਸੀ, ਜਿਸ ਤਰ੍ਹਾਂ ਹੈ ਨਾ। ਠੀਕ ਹੈ ਜੀ। ਸੋ ਉੱਥੇ ਬਕਾਇਦਾ ਤੌਰ ਤੇ ਹੋਰ ਜਿਹੜੇ ਸਿੱਖ ਪਰਿਵਾਰ ਸੀ ਉਹ ਸੰਗਤ ਦੇ ਰੂਪ 'ਚ ਹਾਜ਼ਰ ਹੁੰਦੇ ਸੀ ਔਰ ਗੁਰਦੁਆਰਾ ਸਾਹਿਬ ਵਾਂਗ ਉੱਥੇ ਨਿਤਨੇਮ ਹੈ ਨਾ, ਜੋ ਮਰਿਆਦਾ ਸਿੱਖ ਮਰਿਆਦਾ ਉਹਦੇ ਅਨੁਸਾਰ ਉੱਥੇ ਹਰ ਰੋਜ਼ ਨਿਤਨੇਮ ਹੁੰਦਾ ਸੀਗਾ। ਸੋ ਇਸ ਦੀ ਸੂਚਨਾ ਜਦੋਂ ਕਤਰ ਸਰਕਾਰ ਨੂੰ, ਦੋਹਾ ਖੇਤਰ ਦੇ ਪ੍ਰਸ਼ਾਸਨ ਨੂੰ ਮਿਲੀ ਤਾਂ ਉਹ ਕਹਿੰਦੇ ਵੀ ਇਸਲਾਮਿਕ ਤੌਰ ਤੇ ਉੱਥੇ ਕਿਸੇ ਵੀ ਦੂਸਰੇ ਧਰਮ ਬਾਰੇ ਕੋਈ ਧਾਰਮਿਕ ਗਤੀਵਿਧੀਆਂ ਬਿਨਾਂ ਮਨਜ਼ੂਰੀ ਤੋਂ ਕਰਨੀਆਂ ਗੈਰ ਕਾਨੂੰਨੀ ਹੈ ਜੀ। ਕਹਿੰਦੇ ਠੀਕ ਹੈ ਕਿ ਇਹ ਗੁਰੂ ਘਰ ਖੋਲਣ ਦੀ ਮਨਜ਼ੂਰੀ ਨਹੀਂ ਸੀ। ਕਹਿੰਦੇ ਕਿ ਜਦੋਂ ਕਿ ਉਹ ਕਹਿੰਦੇ ਕਿ ਅਸੀਂ ਤਾਂ ਘਰ ਆ, ਪਰ ਉਹ ਕਹਿੰਦੇ ਨਹੀਂ ਜੀ ਤੁਸੀਂ ਇਕੱਠ ਕਰਦੇ ਹੋ, ਸਾਰਾ ਕੁਝ ਕਰਦੇ ਹੋ, ਇਸ ਲਈ ਇਸ ਨੂੰ ਤੁਸੀਂ ਧਾਰਮਿਕ ਸਥਾਨ ਵਜੋਂ ਜਾਂ ਧਰਮ ਦੇ ਪ੍ਰਚਾਰ ਵਜੋਂ ਤੁਸੀਂ ਵਰਤਦੇ ਹੋ। ਸੋ ਇਸ ਹਵਾਲੇ ਨਾਲ ਮਤਲਬ ਕਿ ਇੱਕ ਪਾਸੇ ਅਸੀਂ ਦੁਨੀਆ ਦੇ ਵਿੱਚ ਧਰਮ ਦੀ ਆਜ਼ਾਦੀਆਂ ਦੀਆਂ ਗੱਲਾਂ ਕਰਦੇ ਹਾਂ ਤੇ ਇਹੋ ਜਿਹੇ ਬੰਧਨ ਅਜੇ ਵੀ ਹੈਗੇ। ਸੋ ਇਸ ਦਾ ਜਦੋਂ ਫਿਰ ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗਾ ਤੇ ਉਹਨਾਂ ਨੇ ਕੇਂਦਰ ਨਾਲ ਰਾਬਤਾ ਕੀਤਾ ਔਰ ਕੇਂਦਰ ਨੇ ਜਦੋਂ ਦੂਤਾਵਾਸ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਸਾਡੇ ਧਿਆਨ 'ਚ ਅਸੀਂ ਚਾਰਜ ਕਰ ਰਹੇ ਹਾਂ। ਪਰ ਫਿਰ ਕੁਝ ਦੇਰ ਬਾਅਦ ਹੀ ਇਹ ਖਬਰ ਆਈ। ਹੋ ਸਕਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਧਿਆਨ ਤੋਂ ਆਉਣ ਤੋਂ ਬਾਅਦ ਥੋੜੀ ਜਿਹੀ ਸਰਕਾਰ ਨੇ ਤੇਜ਼ੀ ਫੜੀ ਹੋਵੇ, ਪਹਿਲਾਂ ਨਾਰਮਲ ਕਾਗਜ਼ੀ ਕਾਰਵਾਈ ਚੱਲਦੀ ਹੋਵੇ, ਹੈ ਨਾ। ਸੋ ਜਦੋਂ ਅਮਿਤ ਸ਼ਾਹ ਹੋਰਾਂ ਦੇ ਹਵਾਲੇ ਨਾਲ ਜਾਂ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਭਾਰਤੀ ਦੂਤਾਵਾਸ ਨੂੰ ਉੱਥੇ
ਥੋੜਾ ਜਿਹਾ ਜ਼ੋਰ ਪਾ ਕੇ ਕਿਹਾ ਹੋਗਾ ਤਾਂ ਉਹਨਾਂ ਨੇ ਆਪਣੀ ਅਪਰੋਚ ਦੀ ਵਰਤੋਂ ਕੀਤੀ ਹੋਗੀ। ਨਹੀਂ, ਇਹ ਮਾਮਲਾ ਦਸੰਬਰ ਦਾ ਤੇ ਹੁਣ ਤੱਕ ਤਾਂ ਸੁਲਝ ਜਾਣਾ ਚਾਹੀਦਾ ਸੀ, ਹਾਂਜੀ, ਹਾਂਜੀ, ਕਿਉਂਕਿ ਬਿਲਕੁਲ। ਪੁਲਿਸ ਨੇ ਗ੍ਰਿਫਤਾਰ ਕੀਤੇ ਸਿੱਖ ਨੌਜਵਾਨ ਨੂੰ ਤਾਂ ਰਿਹਾ ਕਰਤਾ ਸੀ, ਹੂੰ, ਪਰ ਪਾਵਨ ਸਰੂਪ ਨਹੀਂ ਵਾਪਸ ਕੀਤੇ। ਸੋ ਹੂੰ। ਹੁਣ ਇੱਕ ਸਰੂਪ ਵਾਪਸ ਮਿਲਣ ਦੀ ਸੂਚਨਾ ਹੈਗੀ ਹੈ ਜੀ, ਤੇ ਦੂਸਰੇ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਉਹ ਪਾਵਨ ਸਰੂਪ ਵੀ ਵਾਪਸ ਕਰ ਦਿੱਤਾ ਜਾਏਗਾ। ਜੀ, ਬਿਲਕੁਲ, ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਜਿਵੇਂ ਇਹ ਮਾਮਲਾ ਲੋਕਾਂ ਨੂੰ ਪਤਾ ਲੱਗਾ ਤਾਂ ਲੋਕਾਂ ਦੇ ਨੂੰ ਇਹ ਫ਼ਿਕਰ ਪੈ ਗਿਆ, ਚਿੰਤਾ ਦਾ ਸਬੱਬ ਹੈ। ਔਰ ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਨੌਜਵਾਨ ਨੂੰ ਤਾਂ ਰਿਹਾ ਕਰ ਦਿੱਤਾ ਗਿਆ ਤੇ ਚੰਗਾ ਹੁੰਦਾ ਕਿ ਜੇਕਰ ਸਾਰੀਆਂ ਚਾਰਜੋਈਆਂ ਉਦੋਂ ਹੀ ਕੰਪਲੀਟ ਹੋ ਬਿਲਕੁਲ ਜਾਂਦੀਆਂ ਤੇ ਉਹਨਾਂ ਨੂੰ ਸੰਤੁਸ਼ਟ ਕੀਤਾ ਜਾਂਦਾ ਕਿ ਸਾਡੀ ਧਾਰਮਿਕ ਮਰਿਆਦਾ ਦੇ ਵਿੱਚ ਹੈ ਚੀਜ਼ ਤੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਨਹੀਂ ਕਰ ਸਕਦੇ। ਹਾਂ, ਨਹੀਂ ਕਰ ਸਕਦੇ। ਹਾਂਜੀ। ਇੱਕ ਗੱਲ ਹੋਰ ਵੀ ਛੋਟੀ ਜਿਹੀ ਇੱਥੇ ਡਿਸਕਸ ਹੋ ਸਕਦੀ ਸ਼ਰਮਾ ਜੀ, ਉਹ ਇਹ ਕਿ ਇੱਕ ਵਿਅਕਤੀ ਵਿਸ਼ੇਸ਼ ਨੂੰ ਤਾਂ ਕਿਸੇ ਵੀ ਸਿਸਟਮ ਦੇ ਕਾਨੂੰਨ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ, ਪਰ ਉਹਦੇ ਧਾਰਮਿਕ ਤੌਰ ਤੇ ਜਿਹੜੀ ਆਕਾਦਤ ਹੈ, ਮੇਰੇ ਖਿਆਲ ਨਾਲ ਇਹ ਵੀ ਥੋੜਾ ਜਿਹਾ ਚਾਹੀਦਾ ਦੇਸ਼ਾਂ ਨੂੰ ਜਾਂ ਸਿਸਟਮਸ ਨੂੰ ਵੱਖ-ਵੱਖ ਨੂੰ ਕਿ ਇੰਨੀ ਕੁ ਤਾਂ ਪ੍ਰਵੀਨ ਖੁੱਲ੍ਹ ਕੇ ਜੀ, ਰੱਖੇ ਕਿ ਹਾਂਜੀ। ਪ੍ਰਵੀਨ ਜੀ, ਹੂੰ, ਉਹ ਇੱਕ ਮਤਲਬ ਸ਼ਬਦ ਗੁਰੂ ਹੈ, ਹਾਂਜੀ, ਜਿਸਨੂੰ ਹਾਂਜੀ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਦਰਜਾ, ਉਹ ਸ਼ਬਦ ਨੂੰ ਗੁਰੂ ਦਾ ਦਰਜਾ, ਹੂੰ, 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 ਹੂੰ। ਤੇ ਸ਼ਬਦਾਂ ਤੋਂ, ਅੱਖਰਾਂ ਤੋਂ, ਕਿਤਾਬਾਂ ਤੋਂ ਸਰਕਾਰਾਂ ਨੂੰ ਸਾਰੀਆਂ ਨੂੰ ਸੇਕ ਆਉਂਦਾ। ਹੂੰ, 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 ਹੂੰ। ਸਾਰੀਆਂ ਸਰਕਾਰਾਂ ਇਸ ਚੇਤਨਤਾ ਤੋਂ, ਸ਼ਬਦ ਚੇਤਨਤਾ ਤੋਂ ਡਰਦੀਆਂ ਨੇ। ਹੂੰ, ਜੀ, ਬਿਲਕੁਲ। ਇਹ ਆਪਾਂ ਯਾਦ ਹੋਣਾ ਚਾਹੀਦਾ ਕਿ 84 ਦੇ ਦੌਰਾਨ ਹੂੰ, ਚਾਹੇ ਲਾਇਬ੍ਰੇਰੀ ਨੂੰ ਸਾੜਨ ਦੀਆਂ ਗੱਲਾਂ ਨੇ, ਚਾਹੇ ਹੂੰ, ਕਿੰਨੀਆਂ ਹੀ ਸਾਡੀਆਂ ਧਾਰਮਿਕ ਗ੍ਰੰਥਾਂ, ਪੋਥੀਆਂ, ਉਹਨਾਂ ਸਾਰਿਆਂ ਨੂੰ ਲਿਜਾਣ ਦੀ ਕਾਰਵਾਈ ਹੈ, ਜਾਂ ਆਦਿ ਕਾਲ ਦੇ ਵਿੱਚ ਵੀ ਕਿ ਹੂੰ, ਗ੍ਰੰਥਾਂ ਨੂੰ ਮਤਲਬ ਕਿ ਜਦੋਂ ਰਾਜ ਰਹੇ, ਮੁਗਲ ਰਾਜ ਰਹੇ ਜਾਂ ਉਹ ਤੋਂ ਪਹਿਲਾਂ, ਉਸ ਸਮੇਂ ਵੀ ਮਤਲਬ ਜਿਹੋ ਜਿਹੀਆਂ ਹੈ ਨਾ ਸਾਡੇ ਹੂੰ। ਵਰਤੀ ਹੁੰਦੀ ਰਹੀ ਇੱਥੇ, ਉਹਨਾਂ ਦੇ ਪੰਜਾਬੀ ਵਿੱਚ ਦੇ ਨਿਸ਼ਾਨਾ ਬਣਾਇਆ ਜਾਂਦਾ। ਕਾਇਦੇ ਸਾੜਨ ਵਾਲੀ, ਉਹ ਸਾਰਾ ਕੁਛ ਪ੍ਰਕਿਰਿਆ ਆਪਾਂ ਜਾਣੂਗਾ। ਹੂੰ, ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਜਿਹੜੀ ਆ ਉਹ ਸ਼ਰਮਾ ਜੀ ਬੜੀ ਪੰਜਾਬ ਦੇ ਸਿਹਤ ਦੇ ਨਾਲ ਜੁੜੀ, ਪੰਜਾਬ ਦੇ ਸਿਸਟਮ ਦੇ ਨਾਲ ਜੁੜੀ ਬੜੀ ਅਹਿਮ ਖਬਰ ਹੈ ਕਿ ਹਰ ਰੋਜ਼ ਬ੍ਰੈਸਟ ਕੈਂਸਰ 7 ਦੀ ਜਾਨ ਲੈ ਲੈਂਦਾ ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਵਧਣਾ ਜੀ। ਇੱਕ ਆਮ ਵਰਤਾਰਾ ਹੋ ਗਿਆ, ਹੂੰ, ਹੂੰ। ਪਰ ਉਹਨਾਂ ਮਰੀਜ਼ਾਂ ਚੋਂ ਬ੍ਰੈਸਟ ਕੈਂਸਰ ਵਾਲੇ ਮਰੀਜ਼ਾਂ ਦਾ ਲਗਾਤਾਰ ਵਾਧਾ ਹੋਣਾ, ਇਹਦਾ ਮਤਲਬ ਔਰਤਾਂ ਸਾਡੀ ਵੱਡੀ ਗਿਣਤੀ 'ਚ ਕੈਂਸਰ ਦੀ ਚਪੇਟ 'ਚ ਆ ਰਹੀਆਂ। ਹੂੰ, ਤੇ ਹੂੰ। ਉਸ ਤੋਂ ਵੀ ਖਤਰਨਾਕ ਪਹਿਲੂ ਇਹ ਹੈ ਕਿ ਪਿਛਲੇ 10 ਸਾਲਾਂ ਦੇ ਦਰਮਿਆਨ ਹੁਣ ਤੱਕ ਆਉਂਦਿਆਂ ਬ੍ਰੈਸਟ ਕੈਂਸਰ ਵਾਲੇ ਮਰੀਜ਼ਾਂ ਦੀ ਮੌਤ ਦਰ ਦੇ ਵਿੱਚ 25% ਵਾਧਾ ਹੋਇਆ। ਓ ਇਹ ਬਹੁਤ ਫਿਕਰਮੰਦੀ ਵਾਲਾ ਅੰਕੜਾ ਕਿ ਹੂੰ। 25% ਮੌਤ ਦਰ ਵਧ ਰਹੀ ਹੈ। ਜੀ, ਜੀ। ਤੇ ਇਹਦੇ ਲਈ ਕਿਹਾ ਜਾ ਰਿਹਾ ਕਿ ਔਰਤਾਂ 'ਚ ਜੇ ਮਤਲਬ ਇਹ ਕੈਂਸਰ ਪਾਇਆ ਜਾ ਰਿਹਾ ਹੈ, ਛਾਤੀ ਦਾ ਕੈਂਸਰ ਪਾਇਆ ਜਾ ਰਿਹਾ ਹੈ ਨਾ, ਤਾਂ ਉਹਦੇ ਪਿੱਛੇ ਕਹਿੰਦੇ ਕਿ ਜੀਵਨ ਸ਼ੈਲੀ, ਖਾਣ ਪੀਣ, ਰਹਿਣ ਸਹਿਣ, ਹੈ ਨਾ, ਤੇ ਔਰਤਾਂ ਦੀਆਂ ਆਪਣੀਆਂ ਨਿੱਜੀ ਜਿਹੜੀਆਂ ਉਹਨਾਂ ਦੀਆਂ ਸਰੀਰਕ ਤਬਦੀਲੀਆਂ, ਉਹਦੇ ਵਿੱਚੋਂ ਚਾਹੇ ਉਹ ਜਨਨੀ ਬਣ ਕੇ ਬੱਚੇ ਨੂੰ ਦੁੱਧ ਚੁੰਘਾਉਣ ਵਾਲਾ ਪਹਿਲੂ ਹੋਵੇ, ਚਾਹੇ ਉਹ ਇਹਦੇ ਵਿੱਚ ਉਹਨਾਂ ਨੂੰ ਮਹੀਨਾਵਾਰ ਹੈ ਨਾ ਜਿਹੜਾ ਉਹਦੀ ਪ੍ਰਕਿਰਿਆ ਹੋਵੇ, ਉਹ ਸਾਰੇ ਕਾਰਨ ਵੀ ਕਹਿੰਦੇ ਬਣਦੇ। ਹੂੰ, 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 ਹੂੰ। ਪਰ ਖਾਣ ਪੀਣ ਦੇ ਹਵਾਲੇ ਨਾਲ ਤਾਂ ਇਹਦਾ ਮਤਲਬ ਅਸੀਂ ਸਾਰੇ ਜ਼ਿੰਮੇਵਾਰ ਹਾਂ ਫਿਰ, ਜੇ ਉਹਦੇ ਕਾਰਨ ਇਹ ਕੈਂਸਰ ਹੋ ਰਿਹਾ ਹੂੰ, ਹੈ ਜੀ, ਨਾ। ਜੀ। ਜੀਵਨ ਸ਼ੈਲੀ ਪ੍ਰਭਾਵਿਤ ਹੋਈ ਹੈ ਤਾਂ ਉਹਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ। ਸੋ ਹੂੰ। ਅੱਜ ਜਿਸ ਸਥਿਤੀ ਚੋਂ ਆਪਣਾ ਸਿਸਟਮ ਲੰਘ ਰਿਹਾ ਹੈ, ਉਹਦੇ ਲਈ ਫਿਰ ਇਹ ਬੰਦਾ ਤੇ ਸਰਕਾਰਾਂ, ਸਿਸਟਮ ਸਾਡਾ ਜ਼ਿੰਮੇਵਾਰ ਹੈ। ਪਰ ਹਾਂਜੀ, ਇਹ ਬਿਲਕੁਲ। ਅੰਕੜਾ ਇਸ ਪੱਖੋਂ ਜ਼ਿਆਦਾ ਫਿਕਰ ਪੈਦਾ ਕਰਦਾ ਹੈ ਕਿ ਹੂੰ, ਇਹਦੇ ਹੂੰ। 'ਚ ਮੌਤ ਦਰ ਨਾਲ ਵਧ ਰਹੀ ਹੈ। ਹੂੰ। ਜਦੋਂ ਕਿ ਹੁਣ ਅਸੀਂ ਕਹਿ ਰਹੇ ਹਾਂ ਕਿ ਅਸੀਂ ਤਕਨੀਕੀ ਤੌਰ ਤੇ ਮਜ਼ਬੂਤ ਹੋ ਗਏ ਹਾਂ, ਕੈਂਸਰ ਦਾ ਹਾਂਜੀ, ਹਾਂਜੀ, ਸਾਹਮਣਾ ਕਰਨ ਬਿਲਕੁਲ। ਲੱਗਿਆ, ਉਹਦਾ ਇਲਾਜ ਕਰਨ ਲੱਗਿਆ। ਹੂੰ, ਯੁਵਰਾਜ ਸਿੰਘ ਤੇ ਫਿਲਮ ਬਣਨ ਜਾ ਰਹੀ ਆ, ਹੈ ਨਾ। ਨਵਜੋਤ ਸਿੱਧੂ ਦੀ ਪਤਨੀ ਇੱਕ ਉਦਾਹਰਨ ਬਣੀ ਆ, ਉਹਦੇ ਨਾਲ ਕਿੰਨਿਆਂ ਨੂੰ ਪ੍ਰੇਰਨਾ ਤਾਂ ਮਿਲਦੀ ਹੈ, ਪਰ ਜੀ। ਅਜੇ ਵੀ ਕੈਂਸਰ ਦਾ ਮਾਨਸਿਕ ਖੌਫ ਬਹੁਤ ਹੈ। ਹੂੰ। ਜਿਵੇਂ ਕਰੋਨਾ ਕਾਲ ਦੇ ਵਿੱਚ ਲੋਕ ਕਰੋਨਾ ਕਰਕੇ ਨਹੀਂ ਮਰੇ, ਦਹਿਲ ਕੇ ਮਰੇ। ਹਾਂਜੀ, ਹਾਂਜੀ, ਬਿਲਕੁਲ। ਸੋ ਉੱਥੇ ਇਹ ਵੀ ਇੱਕ ਪਹਿਲੂ ਹੈਗਾ, ਜਾਂ ਇਹਦਾ ਇੱਕ ਸਭ ਤੋਂ ਬੜੀ ਦੁੱਖ ਇਹ ਹੈ ਕਿ ਸਮੇਂ ਸਿਰ ਪਤਾ ਨਹੀਂ ਲੱਗਦਾ। ਹੂੰ। ਸਹੀ ਸਮੇਂ ਤੇ ਇਹਦੀ ਜਾਣਕਾਰੀ ਨਹੀਂ, ਮਤਲਬ ਜੇ ਤੀਜੇ ਪੜਾਅ 'ਚ ਜਾ ਕੇ ਪਤਾ ਲੱਗਦਾ, ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਜਦੋਂ ਮੈਂ ਅੰਕੜੇ ਦੇਖਦਾ 2014 ਦੇ ਵਿੱਚ ਪੰਜਾਬ 'ਚ ਬ੍ਰੈਸਟ ਕੈਂਸਰ ਨਾਲ ਮੌਤਾਂ ਦੀ ਗਿਣਤੀ 1972 ਸੀ ਇੱਕ ਸਾਲ ਦੇ ਵਿੱਚ, ਠੀਕ ਹੈ ਜੀ। ਤੇ ਅੱਜ ਜਦੋਂ 2023 'ਚ ਦੇਖਦਾ 2480 ਹੋ ਗਈ ਹੈ। ਹੂੰ। 25% ਇਜ਼ਾਫਾ ਹੋਇਆ ਇਹਦੇ ਵਿੱਚ। ਜੀ। 2014 'ਚ 1972 ਮੌਤਾਂ ਹੁੰਦੀਆਂ, 2015 'ਚ 2024 ਹੋ ਜਾਂਦੀਆਂ, 16 'ਚ ਆ ਕੇ 2000 ਤੋਂ ਉੱਪਰ ਚਲੀਆਂ ਜਾਂਦੀਆਂ, 17 'ਚ 2100 ਤੋਂ ਉੱਪਰ ਚਲੀਆਂ ਜਾਂਦੀਆਂ, 18 ਦੇ ਵਿੱਚ 2190 ਦੇ ਕਰੀਬ ਚਲੀਆਂ ਜਾਂਦੀਆਂ, 19 ਦੇ ਵਿੱਚ 2200 ਤੋਂ ਪਾਰ ਚਲੀਆਂ ਜਾਂਦੀਆਂ, 20 ਦੇ ਵਿੱਚ ਫਿਰ 2300 ਦੇ ਪਾਰ ਚਲੀਆਂ ਜਾਂਦੀਆਂ, 21 ਦੇ ਵਿੱਚ 2361 ਹੋ ਜਾਂਦੀਆਂ, ਤੇ 22 ਦੇ ਵਿੱਚ 2421 ਹੋ ਜਾਂਦੀਆਂ, ਤੇ ਸਨ 2023 'ਚ
1 ਸਾਲ ਦੇ ਵਿੱਚ ਪੰਜਾਬ ਦੇ ਅੰਦਰ ਬ੍ਰੈਸਟ ਕੈਂਸਰ ਕਾਰਨ ਮੌਤਾਂ ਦੀ ਗਿਣਤੀ ਓ 2480 ਹੋ ਜਾਂਦੀ ਹੈ। ਹੂੰ, ਤੇ 1 ਸਾਲ 'ਚ 2480 ਮਤਲਬ 365 ਦਿਨਾਂ 'ਚ ਬ੍ਰੈਸਟ ਕੈਂਸਰ ਕਰਕੇ ਹੀ ਮੌਤ 2480 ਔਰਤਾਂ ਦੀ ਜਾਨ ਲੈਂਦਾ ਕੈਂਸਰ, ਹੈ ਨਾ? ਹੂੰ, ਜੇ 365 ਦਿਨਾਂ 'ਚ 2480 ਹੈ ਤਾਂ ਇਹਦਾ ਮਤਲਬ ਹੂੰ, 1 ਮਹੀਨੇ ਦੇ ਵਿੱਚ 206-7 ਹੈ। ਤੇ ਜੇ 1 ਮਹੀਨੇ 'ਚ 30 ਦਿਨਾਂ 'ਚ 206-7 ਹੈ ਤਾਂ ਹੂੰ, ਇਹਦਾ ਮਤਲਬ ਹਰ ਰੋਜ਼ 6 ਤੋਂ 7 ਮੌਤਾਂ ਨੇ। ਓ ਜੀ, ਇਹ ਬੜੀ ਫਿਕਰਮੰਦੀ ਵਾਲਾ ਪਹਿਲੂ ਹੈ। ਸੋ ਹੂੰ, ਇਸ ਹਵਾਲੇ ਨਾਲ ਕਿ 1 ਦਿਨ 'ਚ 6 ਤੋਂ ਵੱਧ ਮੌਤਾਂ ਬ੍ਰੈਸਟ ਕੈਂਸਰ ਕਾਰਨ ਪੰਜਾਬ 'ਚ ਹੋ ਰਹੀਆਂ, ਇਹ ਅੰਕੜਾ ਬਹੁਤ ਫਿਕਰਮੰਦੀ ਵਾਲਾ ਔਰ ਇਸ ਪਹਿਲੂ ਤੇ ਗੌਰ ਕਰਨ ਦੀ ਲੋੜ ਹੈ। ਸਾਨੂੰ ਜੋ ਵੀ ਬਦਲਣ ਦੀ ਲੋੜ ਹੈ ਉਹ ਸਿਸਟਮ ਬਣਾਉਣੇ ਪੈਣੇ ਆ, ਨਹੀਂ ਤਾਂ ਬਹੁਤ ਦੇਰ ਹੋ ਜਾਣੀ। ਜੀ, ਬਿਲਕੁਲ। ਅਗਲੀ ਜਿਹੜੀ ਖਬਰ ਹੈ ਸ਼ਰਮਾ ਜੀ, ਉਹ ਵੀ ਪੰਜਾਬ ਦੇ ਪਾਣੀ ਦੇ ਨਾਲ ਜੁੜੀ ਖਬਰ ਹੈ ਔਰ ਆਪਾਂ ਤਾਂ ਆਪਣੇ ਆਪ ਨੂੰ ਇਹ ਦਾਅਵਾ ਕਰਦੇ ਹਾਂ ਕਿ ਅਸੀਂ ਅੰਨ ਪੈਦਾ ਕਰਨ ਵਾਲੇ ਲੋਕ ਹਾਂ, ਅਸੀਂ ਇਸ ਤਰ੍ਹਾਂ ਦੇ ਲੋਕ ਹਾਂ, ਅਸੀਂ ਇਸ ਤਰ੍ਹਾਂ ਦੇ ਲੋਕ ਹਾਂ, ਪਰ ਹੁਣ ਪੰਜਾਬ ਦੀ ਧਰਤੀ ਦੇ ਵਿੱਚ ਪਾਣੀ ਜਿਹੜਾ ਇੰਨਾ ਕੰਪਲੀਟ ਹੋ ਗਿਆ ਕਿ ਅਸੀਂ ਮਰੀਜ਼ ਪੈਦਾ ਕਰਨ ਵਾਲੀ ਧਰਤੀ ਦੇ ਵਿੱਚ ਤਬਦੀਲ ਹੋ ਰਹੇ ਹਾਂ। ਪੰਜਾਬ ਦੇ ਹਰ ਜ਼ਿਲ੍ਹੇ ਦੇ ਪਾਣੀ ਦੇ ਨਾਲ ਕਹਿੰਦੇ ਹੁਣ ਕੈਂਸਰ ਤੇ ਕਾਲਾ ਪੀਲੀਆ ਹੋਣ ਲੱਗ ਪਿਆ ਜੀ। ਪਹਿਲਾਂ ਇਹਦੀ ਮਾਰ ਮਾਲਵੇ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਪੈਂਦੀ ਸੀ, ਪਰ ਹੁਣ ਸ਼ਾਇਦ ਸਾਰਾ ਹੀ ਪੰਜਾਬ ਇਹਦੀ ਜ਼ਦ ਦੇ ਵਿੱਚ ਆ ਗਿਆ ਜੀ। ਪ੍ਰਵੀਨ ਜੀ, ਕੈਂਸਰ ਟ੍ਰੇਨ ਦੇ ਹਵਾਲੇ ਨਾਲ ਜਿਹੜੀ ਬਦਨਾਮੀ ਸਾਡੇ ਤੇ ਪਈ ਜੀ, ਹੈ ਨਾ, ਮਤਲਬ ਲੋਕ ਉਸ ਟ੍ਰੇਨ 'ਚ ਚੜ੍ਹਨ ਨੂੰ ਡਰਨ ਲੱਗ ਗਏ ਸੀ ਕਿ ਪਤਾ ਨਹੀਂ ਚੜ੍ਹ ਕੇ ਕੈਂਸਰ ਹੋ ਜਾਣਾ, ਬਿਲਕੁਲ ਸਹੀ ਹੈ ਜੀ। ਹੈ ਨਾ। ਤੇ ਪਰ ਉਹਦੇ ਹੱਲ ਤੱਕ ਅਸੀਂ ਅਜੇ ਤੱਕ ਨਹੀਂ ਗਏ, ਉਲਟਾ ਮਰੀਜ਼ ਵੱਧ ਗਏ। ਪੰਜਾਬ 'ਚ ਕੈਂਸਰ ਹਸਪਤਾਲ ਖੁੱਲ੍ਹ ਗਏ, ਇਸ ਲਈ ਕੈਂਸਰ ਟ੍ਰੇਨ 'ਚ ਲੋਕ ਚੜ੍ਹਨੋਂ ਹਟ ਗਏ, ਇਹਦਾ ਮਤਲਬ ਥੋੜ੍ਹਾ ਕਿ ਕੈਂਸਰ ਖਤਮ ਹੋ ਗਿਆ। ਹੂੰ, ਕੈਂਸਰ ਦੇ ਰੋਗੀ ਤਾਂ ਵੱਧ ਰਹੇ ਨੇ। ਜੀ, ਤੇ ਇਹ ਸਾਰੀ ਪ੍ਰਕਿਰਿਆ ਦੇ ਲਈ ਧਰਤੀ ਹੇਠਲਾ ਪਾਣੀ ਕਹਿੰਦੇ ਬਹੁਤ ਵੱਡੀ ਇੱਕ ਮਤਲਬ ਕਿ ਜਿਹੜਾ ਪਾਣੀ ਸਾਡੇ ਲਈ ਅੰਮ੍ਰਿਤ ਸੀ ਉਹ ਅਸੀਂ ਜ਼ਹਿਰ ਬਣਾ ਲਿਆ। ਜ਼ਹਿਰ ਬਣਾ ਲਿਆ, ਬਿਲਕੁਲ ਸਹੀ ਹੈ ਜੀ। ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਹੂੰ, ਭਾਰਤ ਦੀ ਸੰਸਦ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਕੇਂਦਰੀ ਸਿੰਚਾਈ ਮੰਤਰੀ ਨੇ ਗੱਲ ਮੰਨੀ ਆ ਠੀਕ ਹੈ ਜੀ। ਕਿ ਬਿਲਕੁਲ ਜੀ, ਕਿ ਪੰਜਾਬ ਦਾ ਜਿਹੜਾ ਧਰਤੀ ਹੇਠਲਾ ਪਾਣੀ ਹੈ, ਕਹਿੰਦੇ ਉਹਦੀ ਰਿਪੋਰਟ ਇਹ ਦੱਸਦੀ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਪਾਣੀ ਦੇ ਵਿੱਚ ਕੈਂਸਰ ਵਾਲੇ ਜਾਂ ਕਾਲੇ ਪੀਲੀ ਵਾਲੇ ਕਣ ਪਾਏ ਜਾ ਰਹੇ, ਇਹਨਾਂ ਨਾਲ ਕੈਂਸਰ ਜਾਂ ਕਾਲਾ ਪੀਲੀਆ ਹੋਣ ਦੀ ਸੰਭਾਵਨਾ। ਠੀਕ ਹੈ ਜੀ। ਤੇ ਫਿਰ ਬਚਿਆ ਕਿਹੜਾ ਪੰਜਾਬ ਦਾ ਖੁੰਝਾ ਜੇ ਸਾਰੇ ਜ਼ਿਲ੍ਹੇ ਹੀ ਆ ਗਏ। ਹੂੰ, ਬਲਵੀਰ ਸਿੰਘ ਰਾਜੇਵਾਲ ਹੋਰੀ ਵੱਡੇ ਕਿਸਾਨ ਆਗੂਆਂ ਚੋਂ ਇੱਕ ਨੇ, ਹਾਂਜੀ, ਹਾਂਜੀ। ਪੰਜਾਬ 'ਚ ਵੱਡੀ ਜਥੇਬੰਦੀ ਆ, ਉਹਨਾਂ ਨੇ ਲੰਘੇ ਦਿਨੀ ਆਪਣਾ ਮਹਿਲਾ ਵਿੰਗ ਵੀ ਸਥਾਪਿਤ ਕੀਤਾ, ਕਿਉਂਕਿ ਪੰਜਾਬ 'ਚ ਅਗਰਾਹਾਂ ਜਥੇਬੰਦੀ ਕੋਲ ਕਹਿੰਦੇ ਮਹਿਲਾ ਤਾਕਤ ਬਹੁਤ ਆ। ਹੂੰ, ਤੇ ਰਾਜੇਵਾਲ ਉਹਨਾਂ ਨੇ ਵੀ ਆਪਣੀ ਹੁਣ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਮਹਿਲਾ ਵਿੰਗ ਖੜਾ ਕੀਤਾ। ਉੱਥੇ ਸੰਬੋਧਨ ਕਰਦਿਆਂ ਹੋਇਆ ਰਾਜੇਵਾਲ ਉਹਨਾਂ ਨੇ ਇੱਕ ਗੱਲ ਕਹੀ। ਉਹ ਕਹਿੰਦੇ ਵੀ ਸਰਕਾਰਾਂ ਨੂੰ ਹੁਣ ਪੀਣ ਵਾਲੇ ਪਾਣੀ ਲਈ ਨਹਿਰੀ ਪਾਣੀ ਦਾ ਪ੍ਰਬੰਧ ਕਰਕੇ ਦੇਣਾ ਪੈਣਾ। ਧਰਤੀ ਹੇਠਲਾ ਪਾਣੀ ਤਾਂ ਬੰਦਿਆਂ ਦੇ ਪੀਣ ਲਾਇਕ ਹੀ, ਪਸ਼ੂਆਂ ਦੇ ਪੀਣ ਲਾਇਕ ਵੀ ਨਹੀਂ ਰਿਹਾ, ਹੁਣ ਤਾਂ ਉਹ ਫਸਲਾਂ ਨੂੰ ਲਾਉਣ ਲਾਇਕ ਵੀ ਨਹੀਂ ਰਿਹਾ ਜੀ। ਤੇ ਉੱਥੇ ਉਹਨਾਂ ਨੇ ਆਹ ਰਿਪੋਰਟ ਕੇਂਦਰੀ ਸਿੰਚਾਈ ਮੰਤਰੀ ਦੇ ਹਵਾਲੇ ਨਾਲ ਵੀ ਸਾਹਮਣੇ ਲਿਆਂਦੀ। ਹੂੰ, ਬਲਬੀਰ ਸਿੰਘ ਰਾਜੇਵਾਲ ਹੋਰੀ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਦੇ ਹਵਾਲੇ ਨਾਲ ਗੱਲ ਕਹਿ ਰਹੇ ਨੇ ਕਿ ਇਹ ਹੁਣ ਪਸ਼ੂਆਂ ਦੇ ਪੀਣ ਲਾਇਕ ਵੀ ਨਹੀਂ, ਤਾਂ ਫਸਲਾਂ ਨੂੰ ਲੱਗਣ ਦੇ ਲਾਇਕ ਵੀ ਨਹੀਂ। ਤੇ ਇਸ ਲਈ ਸਰਕਾਰ ਨਹਿਰੀ ਪਾਣੀ ਜਿਹੜੀ ਕਹਿੰਦੀ ਅਸੀਂ ਟਿੱਲ ਤੱਕ ਪਹੁੰਚਾਤਾ, ਖੇਤ ਤੱਕ ਪਹੁੰਚਾਤਾ, ਉਹ ਘਰਾਂ ਤੱਕ ਵੀ ਪਹੁੰਚਾਓ ਤਾਂ। ਪਰ ਆਪਾਂ ਪ੍ਰਵੀਨ ਜੀ ਤੁਹਾਡੇ ਧਿਆਨ 'ਚ ਹੋਣਾ ਕਿ ਆਪਾਂ ਗੱਲ ਕਰ ਚੁੱਕੇ ਹਾਂ ਕਿ ਸਤਲੁਜ ਤਾਂ ਰੋਪੜ ਤੱਕ ਪਹੁੰਚਦਿਆਂ ਗੰਧਲਾ ਹੋਣ ਲੱਗ ਜਾਂਦਾ। ਤੇ ਜੇ ਉਹ ਸਤਲੁਜ ਦਾ ਪਾਣੀ ਹੁਣ ਅਬੋਹਰ ਫਾਜ਼ਿਲਕਾ ਵਾਲੇ ਪੀਂਦੇ ਹੀ ਨੇ, ਵਿਚਾਰਿਆਂ ਦਾ ਕੀ ਹਾਲ ਆ ਪਤਾ ਹੀ ਹੈ। ਹਰ ਘਰ 'ਚ ਕਾਲਾ ਪੀਲੀਆ ਕੈਂਸਰ ਵਰਗੇ ਰੋਗ ਨੇ ਉੱਥੇ ਤਾਂ, ਕਿਉਂਕਿ ਬੁੱਢੇ ਦਰਿਆ ਤੋਂ ਬਾਅਦ ਆ ਕੇ ਉਹਦੀ ਕੀ ਸਥਿਤੀ ਹੈ। ਸਵੇਰ ਨੂੰ ਕਾਲੇ ਪਾਣੀਆਂ ਦਾ ਮੋਰਚਾ ਲੱਗ ਰਿਹਾ ਹੈ। ਜੀ, ਜੀ, ਬਿਲਕੁਲ, ਬਿਲਕੁਲ। ਹੈ ਨਾ, ਉਹ ਇਸੇ ਪਹਿਲੂ ਤੇ ਅੱਜ ਹੈ ਨਾ, ਉਹ ਭਾਰਤ ਦੇ ਹਿਸਾਬ ਨਾਲ ਤਾਂ ਅਸੀਂ ਦੇਖੀਏ। ਤੇ ਇਸ ਹਵਾਲੇ ਨਾਲ ਜੇਕਰ ਗੌਰ ਕਰਨਾ ਤੇ ਸਰਕਾਰ ਦੇ ਐਮਐਲਏ ਹੁਣ ਆਪਣੇ ਹੀ ਲਾਏ ਹੋਏ ਬੋਰਡ ਭੰਨਣ ਲੱਗੇ ਕਿ ਜੀ ਅਸੀਂ 200 ਕਰੋੜ ਖਰਚ ਦੇਣਾ ਜੀ, ਅਸੀਂ ਸਫਾਈ ਕਰਾ ਦੇਣੀ ਜੀ ਬੁੱਢੇ ਦਰਿਆ ਦੀ, ਕਾਲੇ ਨਾਲੇ ਦੀ, ਜੀ ਗੰਦਾ ਨਾਲਾ ਹੁਣ ਥਲ ਕਰਕੇ ਪਾਣੀ ਸਾਫ਼ ਵਗਿਆ ਕਰੂਗਾ ਜੀ। ਤੇ ਫਿਰ ਹੁਣ ਐਮਐਲਏ ਤੋੜਨ ਵੀ ਲੱਗੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਲਾਏ ਹੋਏ ਬੋਰਡ ਨੇ, ਕਿਉਂਕਿ ਸਰਕਾਰ ਕਰਾ ਨਹੀਂ ਪਾ ਰਹੀ ਉਹ ਕੁਛ, ਸਰਕਾਰ ਤੋਂ ਪੂਰੀ ਕੱਤ ਨਹੀਂ ਹੋਈ। ਸੋ ਇਹ ਸਾਰੀ ਸਥਿਤੀ ਦੇ ਵਿੱਚ ਪੰਜਾਬ ਫਿਰ ਕਿਹੜੇ ਖੂਚ ਡਿੱਗੇ ਜੀ, ਬਿਲਕੁਲ, ਕਿੱਧਰ ਜਾਵੇ, ਕਿੱਥੇ ਜਾਈਏ ਅਸੀਂ। ਹਾਂ, ਇਹਦੇ ਲਈ ਕੱਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਤੁਸੀਂ ਭੱਜ ਨਹੀਂ ਸਕਦੇ। ਅਸੀਂ ਸਾਰੇ ਬਰਾਬਰ ਦੇ ਗੁਨਾਹਗਾਰ ਹਾਂ। ਜੇ ਅਸੀਂ ਦਰਿਆ ਵੀ ਆਪਣੇ ਗੰਧਲੇ ਕੀਤੇ ਨੇ, ਜੇ ਅਸੀਂ ਆਪਣੀਆਂ ਨਦੀਆਂ ਨਾਲੇ ਵੀ ਅਸੀਂ ਗੰਧਲੇ ਕੀਤੇ ਨੇ, ਜੇ ਅਸੀਂ ਧਰਤੀ ਹੇਠਲਾ ਪਾਣੀ ਵੀ ਜ਼ਹਿਰੀ ਬਣਾ ਲਿਆ, ਫਿਰ ਜ਼ਿੰਮੇਵਾਰ ਕੌਣ ਹੈ? ਸੋਚਣ ਦੀ ਲੋੜ ਹੈ। ਜੀ, ਬਿਲਕੁਲ। ਤੇ ਤੁਸੀਂ ਸਰਕਾਰ ਦੇ ਨਾਲ ਗਿਲਾ ਕੀਤਾ ਵੀ ਸਰਕਾਰ ਕੁਛ ਕਰ ਨਹੀਂ ਰਹੀ, ਤੇ ਉਹ ਤਾਂ ਨਜ਼ਰ ਆ ਹੀ ਰਿਹਾ ਹੈ
ਪਰ ਪੰਜਾਬ ਸਰਕਾਰ ਕਹਿੰਦੀ ਵੀ ਤੁਸੀਂ ਸਾਡਾ ਪੱਖ ਘੱਟ ਲੈਂਦੇ ਆ, ਸਾਡੀ ਗੱਲ ਨਹੀਂ ਦੱਸਦੇ ਤੁਸੀਂ, ਕਰਤਾ ਅਸੀਂ ਬਹੁਤ ਕੁਝ ਰਹੇ ਹਾਂ। ਪੰਜਾਬ ਸਰਕਾਰ ਕਹਿੰਦੀ ਪ੍ਰਦੂਸ਼ਣ ਰੋਕਣ ਦੇ ਲਈ ਹੁਣ ਵੱਡੇ ਸੈਲੂਨਾਂ ਤੇ ਨਕੇਲ ਕਸੂਗੀ ਜੀ। ਨਹੀਂ, ਫਿਰ ਜੇ ਐਂ ਗੱਲ ਕਰਨੀ ਹੈ ਤਾਂ ਫਿਰ ਕੇਂਦਰ ਵੀ ਬਹੁਤ ਕੁਝ ਕਰ ਰਿਹਾ। ਹੂੰ ਕੇਂਦਰ ਨੇ ਐਨਜੀਟੀ ਨੇ ਬਕਾਇਦਾ ਪੰਜਾਬ ਨੂੰ 1026 ਕਰੋੜ ਦਾ ਨੋਟਿਸ ਭੇਜਿਆ। ਬਿਲਕੁਲ ਇੱਥੋਂ ਤਾਂ ਸਹੀ। ਕੂੜਾ ਨਹੀਂ ਸੰਭਾਲ ਹੁੰਦਾ ਜੀ, ਹੈ ਨਾ। ਮਤਲਬ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਕੂੜੇ ਦੇ ਜਿਸ ਤਰ੍ਹਾਂ ਦੇ ਢੇਰ, ਦਿੱਲੀ ਦਾ ਕੂੜੇ ਦਾ ਢੇਰ ਬਹੁਤ ਬਦਨਾਮ ਹੈ। ਹਾਂਜੀ ਹਾਂਜੀ ਬਿਲਕੁਲ। ਚੰਡੀਗੜ੍ਹ 'ਚ ਮੈਂ 4 ਐਮਪੀ ਬਦਲਦੇ ਦੇਖ ਲਏ, ਪਰ ਕੂੜੇ ਦਾ ਢੇਰ ਮੁੱਕਦਾ ਨਹੀਂ ਦੇਖਿਆ। ਉਸੇ ਨਾਂ ਤੇ ਐਮਪੀ ਬਣ ਜਾਂਦੇ ਨੇ ਇੱਥੇ, ਹੈ ਨਾ। ਤੇ ਪਰ ਹੁਣ ਪੰਜਾਬ ਦਾ ਕਿਹੜਾ ਸ਼ਹਿਰ, ਕਿਹੜਾ ਕਸਬਾ, ਕਿਹੜਾ ਖੁੰਝਾ ਬਚਿਆ ਜਿੱਥੇ ਕੂੜੇ ਦਾ ਢੇਰ ਨਹੀਂ ਲੱਗਦਾ? ਨਹੀਂ ਲੱਗਦਾ, ਬਿਲਕੁਲ ਸਹੀ ਹੈ ਜੀ। ਜਿੱਥੇ ਲਿਫਾਫੇ, ਉਹ ਤੁਸੀਂ ਪਿੰਡ ਵਾਲੀ ਰੂੜੀ ਚੱਕ ਕੇ ਖੇਤ 'ਚ ਪਾ ਕੇ ਦੇਖ ਲਓ, ਰੂੜੀ ਵਿੱਚ ਰਲ ਜੂਗੀ, ਪਰ ਲਿਫਾਫੇ ਖੇਤ 'ਚ ਨਜ਼ਰ ਆਉਣ ਲੱਗ ਜਾਣਗੇ ਤੁਹਾਨੂੰ। ਆਉਣ ਲੱਗ ਪੈਣਗੇ, ਬਿਲਕੁਲ ਸਹੀ ਹੈ ਜੀ। ਇਹ ਹਾਲਤ ਹੋ ਗਈ ਹੈ। ਤੇ ਇਹ ਸਾਰੀ ਦੇ ਲਈ ਹੁਣ ਕੇਂਦਰ ਐਨਜੀਟੀ ਦਾ ਨੋਟਿਸ ਭੇਜ ਕੇ ਕਹਿੰਦਾ ਜੀ ਲਓ ਜੀ, ਸਾਡੀ ਤਾਂ ਜ਼ਿੰਮੇਵਾਰੀ ਖਤਮ ਹੋ ਗਈ, ਅਸੀਂ ਪੰਜਾਬ ਨੋਟਿਸ ਭੇਜਤਾ ਕਿ ਤੁਸੀਂ ਕੂੜਾ ਨਹੀਂ ਸੰਭਾਲਦੇ, ਜੁਰਮਾਨਾ ਭਰ ਦਿਓ, ਫਿਰ ਕੂੜਾ ਸਾਂਭ ਹੋ ਜੂ। 1026 ਕਰੋੜ ਦੇ ਕੇ ਕੂੜਾ ਖਤਮ ਹੋ ਗਿਆ ਜੀ। ਹਾਂ, ਪਰ ਜਿਹੜੇ ਕੂੜੇ ਲਈ ਨੋਟਿਸ ਭੇਜਿਆ ਜਾ ਰਿਹਾ ਤੇ ਮੁੱਦਾ ਬਣ ਰਿਹਾ, ਕੀ ਕੂੜਾ ਪੰਜਾਬ 'ਚ 2.5 ਸਾਲਾਂ 'ਚ ਇਕੱਠਾ ਹੋ ਗਿਆ? ਇਕੱਲੀ ਆਮ ਆਦਮੀ ਪਾਰਟੀ ਨੇ ਇਕੱਠਾ ਕਰ ਲਿਆ? ਪਹਿਲੀਆਂ ਅਕਾਲੀ ਸਰਕਾਰਾਂ, ਕਾਂਗਰਸੀ ਸਰਕਾਰਾਂ ਜ਼ਿੰਮੇਵਾਰ ਨਹੀਂ ਇਹਦੇ ਲਈ? ਜੀ। ਉਹਨਾਂ ਦਾ ਰੋਲ ਵੀ ਤਾਂ ਉਨਾ ਹੀ ਹੈ। ਉਹਨਾਂ ਨੇ ਰੋਲ ਜੇ ਸਹੀ ਨਿਭਾਇਆ ਹੁੰਦਾ ਤਾਂ ਅੱਜ ਇਹ ਸਥਿਤੀ ਥੋੜਾ ਹੁੰਦੀ। ਹਾਂ, ਅੱਜ ਉਹ 'ਚ ਵਾਧਾ ਹੋ ਰਿਹਾ ਤੇ ਮੌਜੂਦਾ ਸਰਕਾਰ ਹੈ, ਇਸ ਲਈ ਜ਼ਿੰਮੇਵਾਰੀ ਉਹਦੀ ਬਣਦੀ ਹੈ, ਉਹਦੇ ਸਮੇਂ 'ਚ ਹੈ। ਤੇ ਭਾਈ ਜੁਰਮਾਨਾ 1026 ਕਰੋੜ ਨਾ ਭਗਵੰਤ ਨੇ ਆਪਣੀ ਜੇਬ 'ਚੋਂ ਦੇਣਾ, ਹਾਂਜੀ ਬਿਲਕੁਲ, ਹੈ ਨਾ ਕੈਬਨਿਟ ਨੇ ਆਪਣੀ ਜੇਬ 'ਚੋਂ ਦੇਣਾ ਤਾਂ ਆਪਾਂ ਹੀ ਹੈ। ਇਹ ਤਾਂ ਪੰਜਾਬ ਦਾ ਹੀ ਪੈਸਾ ਹੈ। ਹਾਂ, ਸੋ ਕੇਂਦਰ ਸਰਕਾਰ ਕਹਿੰਦੀ ਅਸੀਂ ਆਹ ਨੋਟਿਸ ਭੇਜ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ, ਤੇ ਪੰਜਾਬ ਸਰਕਾਰ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਕਹਿੰਦੇ ਲਓ ਜੀ, ਅਸੀਂ ਵੱਡੇ ਸੈਲੂਨਾਂ ਨੂੰ ਨੋਟਿਸ ਦੇ ਕੇ ਅਸੀਂ ਪੋਲਿਊਸ਼ਨ ਬਚਾ ਲੈਣਾ। ਪ੍ਰਵੀਨ ਜੀ, ਤੁਹਾਡੇ ਯਾਦ ਹੋਣਾ, ਆਪਾਂ ਇੱਕ ਦਿਨ ਖਬਰ ਕਰ ਰਹੀ ਸੀ ਕਿ ਲੈ ਵੀ ਮੋਹਾਲੀ ਦੇ ਜਾਂ ਪੰਜਾਬ ਦੇ ਵੱਡੇ ਹੁਣ ਜਿਹੜੇ ਆ ਬੁਟੀਕ ਖੁੱਲੇ ਨੇ, ਉਹਨਾਂ ਦੀ ਸ਼ਾਮਤ ਆ ਗਈ। ਕਰਤੇ ਸੀ ਨਾ ਚਿੱਠੀਆਂ ਚੁੱਠੀਆਂ ਜੀਆਂ। ਹਾਂਜੀ ਹਾਂਜੀ। ਕਹਿੰਦੇ ਕਿ ਇੱਕ ਐਮਐਲਏ ਸੂਟ ਲੈਣ ਗਈ ਤੇ ਮਾਮਲਾ ਹੋ ਗਿਆ ਸੀ ਕੁਛ। ਸੋ ਉਹੀ ਜਿਹਾ ਕਿਤੇ ਉਹੀ ਜਿਹਾ ਪਹਿਲੂ ਜਾਂ ਨਹੀਂ, ਕਿਸੇ ਸਲੂਨ ਤੇ ਕੋਈ ਵਾਲ ਕਟਾਉਣ ਗਿਆ ਹੋਵੇ, ਆਮ ਆਦਮੀ ਪਾਰਟੀ ਦਾ ਲੀਡਰ, ਉਹਦਾ ਕੋਈ ਪੰਗਾ ਹੋ ਗਿਆ ਹੋਵੇ। ਬਿਲਕੁਲ ਸਹੀ ਹੈ ਜੀ, ਬਿਲਕੁਲ। ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੈਲੂਨ ਇਹਦੇ ਵਿੱਚ ਵੀ ਕੈਟਾਗਰੀ ਵਾਈਜ਼ ਆ, ਬ੍ਰਾਂਡ ਹੈ। ਜਿਵੇਂ ਟੀ-ਸ਼ਰਟ ਫੜੀ ਤੇ 100 ਰੁਪਏ ਦੀ ਵੀ ਵਿਕਦੀ ਹੈ, ਤੇ ਮੋਹਰ ਲੱਗ ਕੇ ਉਹ ਕੱਪੜੇ ਦੀ ਹੋਈ 3000 ਦੀ ਵੀ ਵਿਕਦੀ ਹੈ। ਸੋ ਇਸ ਲਈ ਸੈਲੂਨ ਵੀ ਬ੍ਰਾਂਡ ਹੈਗੇ ਨੇ, ਵੱਡੇ ਸੈਲੂਨ ਹੈਗੇ ਨੇ, ਉਹ ਕਰੋੜਾਂ ਦਾ ਕਾਰੋਬਾਰ ਕਰਦੇ ਨੇ, ਉਦਯੋਗ ਨੇ ਪੂਰੇ। ਤੇ ਜੇ ਉਹ ਪ੍ਰਦੂਸ਼ਣ ਫੈਲਾਉਂਦੇ ਨੇ ਤਾਂ ਮੈਂ ਕਹਿੰਦਾ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਹਵਾਲਾ ਇਹ ਦਿੱਤਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਮੋਹਾਲੀ ਦੇ, ਲੁਧਿਆਣੇ ਦੇ, ਜਲੰਧਰ ਦੇ, ਅੰਮ੍ਰਿਤਸਰ ਦੇ ਵੱਡੇ ਸੈਲੂਨਾਂ ਨੂੰ ਨੋਟਿਸ ਭੇਜ ਕੇ 2 ਸਤੰਬਰ ਨੂੰ ਪਟਿਆਲੇ ਤਲਬ ਕੀਤਾ ਜੀ। ਅੱਛਾ। ਤੇ ਉਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਕਿ ਇਹ ਜਿਹੜਾ ਵਾਲਾਂ ਨੂੰ ਕਲਰ ਕਰਦੇ ਨੇ, ਕੁਝ ਕੈਮੀਕਲ ਹੁੰਦੇ ਨੇ, ਤੇ ਉਹ ਕੈਮੀਕਲ ਯੁਕਤ ਪਾਣੀ ਸਿੱਧਾ ਇਹ ਸੀਵਰੇਜ ਛੱਡਦੇ ਨੇ, ਜਿਹਦੇ ਨਾਲ ਅੱਗੇ ਉਹ ਟ੍ਰੀਟ ਹੋ ਕੇ ਸਬਜ਼ੀਆਂ ਨੂੰ, ਖੇਤਾਂ ਨੂੰ ਜਾਂਦਾ ਤਾਂ ਉਹ ਜ਼ਹਿਰੀ ਪਾਣੀ ਹੋ ਰਹਿੰਦਾ, ਜਾਂ ਅਸੀਂ ਟ੍ਰੀਟਮੈਂਟ ਸਿਸਟਮ ਤੋਂ ਬਾਅਦ ਕਿਤੇ ਹੋਰ ਵਰਤਦੇ ਹਾਂ ਤਾਂ ਉਹ ਜ਼ਹਿਰੀ ਰਹਿੰਦਾ। ਇਸੇ ਤਰ੍ਹਾਂ ਕਹਿੰਦੇ ਜਿਹੜਾ ਬਲੀਚਿੰਗ ਕੀਤਾ ਜਾਂਦੀ ਹੈ, ਉਹਦੇ ਨਾਲ ਵੀ ਉਹ ਪਾਣੀ ਕੈਮੀਕਲ ਯੁਕਤ ਹੁੰਦਾ, ਤੇ ਉਹ ਉਦਾਂ ਹੀ ਇਹ ਸਿੱਧਾ ਕਰਦੇ ਨੇ। ਕਹਿੰਦੇ ਕਿ ਇੱਥੋਂ ਤੱਕ ਕਿ ਜਿਹੜੀਆਂ ਸਾਡੀਆਂ ਮੈਡੀਕਲ ਲੈਬ ਨੇ, ਉਹ ਲੈਬ ਨੇ ਵੀ ਢੋਲ ਲਾਏ ਹੋਏ ਨੇ, ਸਿਸਟਮ ਲਾਇਆ ਹੋਇਆ, ਉਹ ਪਾਣੀ ਪਹਿਲਾਂ ਉੱਥੇ ਜਾਂਦਾ, ਉੱਥੋਂ ਟ੍ਰੀਟ ਹੋ ਕੇ ਫਿਰ ਸੀਵਰੇਜ ਛੱਡਦੇ ਨੇ, ਉਹ ਤੋਂ ਅੱਗੇ ਫਿਰ ਸਾਡੇ ਟ੍ਰੀਟਮੈਂਟਾਂ 'ਚ ਜਾਂਦਾ। ਪਰ ਕਹਿੰਦੇ ਕਿ ਇਹ ਏਦਾਂ ਨਹੀਂ ਛੱਡਦੇ। ਮੈਂ ਕਹਿੰਦਾ ਜੀ ਬਿਲਕੁਲ ਨਹੀਂ ਛੱਡਦੇ ਹੋਣਗੇ। ਇਹ ਕਹਿੰਦੇ ਜੀ ਵਾਲ ਵੀ ਐਂ ਛੱਡਦੇ ਨੇ। ਮੈਂ ਕਹਿੰਦਾ ਐਕਸ਼ਨ ਹੋਣਾ ਚਾਹੀਦਾ, ਪਰ ਆਹ ਐਕਸ਼ਨ ਕਰਨ ਤੋਂ ਪਹਿਲਾਂ ਜੀਰਾ ਸ਼ਰਾਬ ਫੈਕਟਰੀ ਨਜ਼ਰ ਨਹੀਂ ਆਈ ਇਹਨਾਂ ਨੂੰ? ਨਾ, ਉਹ ਨਹੀਂ ਨਜ਼ਰ ਆਈ। ਪੰਜਾਬ ਦੇ ਵਿੱਚ 90% ਤੋਂ ਉੱਪਰ ਉਦਯੋਗ ਨੇ ਜਿਹੜੇ ਮਤਲਬ ਇਹੋ ਜਿਹਾ ਘਾਣ ਕਰਦੇ ਨੇ ਪੰਜਾਬ ਦਾ। ਕਿੰਨੀਆਂ ਕੁ ਚਿੱਠੀਆਂ, ਕਿੰਨੇ ਕੁ ਨੋਟਿਸ, ਕਿੰਨੇ ਕੁ ਐਕਸ਼ਨ, ਕਿੰਨੀਆਂ ਕੁ ਖਬਰਾਂ। ਮਤਲਬ ਜੀਰਾ ਸ਼ਰਾਬ ਫੈਕਟਰੀ ਇੱਕ ਸਿੰਬਲ ਹੈ ਜੀ, ਬਿਲਕੁਲ, ਕਿ ਉਸ ਨੇ ਪੂਰਾ ਟ੍ਰੀਟਮੈਂਟ ਸਿਸਟਮ ਲਾਇਆ ਹੋਇਆ ਸੀ, ਪਰ ਪਾਈਪ ਉਧਰ ਜੋੜੀ ਹੋਣੀ, ਮੋਟਰ ਚਲਾਈ ਤੇ ਪਾਣੀ ਸਿੱਧਾ ਧਰਤੀ 'ਚ, ਜਾਂ ਜੋੜਿਆ ਤੇ ਟੈਂਕਰ ਭਰਿਆ, ਤੇ ਟੈਂਕਰ ਭਰ ਕੇ ਲੋਕਾਂ ਦੇ ਖੇਤਾਂ 'ਚ, ਖਾਲਾਂ 'ਚ, ਨਾਲਾਂ 'ਚ, ਚੋਇਆਂ 'ਚ, ਖੱਡਾਂ 'ਚ, ਦਰਿਆਵਾਂ 'ਚ, ਨਹਿਰਾਂ 'ਚ ਸਿੱਟਤਾ। ਉਹੀ ਨਹੀਂ, ਲੋਕਾਂ ਦੀਆਂ ਮੋਟਰਾਂ 'ਚੋਂ, ਟੂਟੀਆਂ 'ਚੋਂ, ਨਲਕਿਆਂ 'ਚੋਂ ਲਾਹਣ ਆਉਣ ਲੱਗ ਪਈ ਸੀ। ਹਾਂਜੀ, ਬਿਲਕੁਲ ਬਿਲਕੁਲ। ਤੇ ਉੱਥੇ ਦੇ ਮਾਮਲੇ ਤੇ ਅਜੇ ਤੱਕ ਨਹੀਂ ਬੋਲੇ, ਉਹ ਐਕਸ਼ਨ ਅੱਧ ਵੱਟ ਹੀ ਰਹਿ ਗਿਆ। ਤੇ ਉਹੀ ਜਿਹੀਆਂ ਕਿੰਨੇ ਉਦਯੋਗ ਨੇ, ਔਰ ਪੰਜਾਬ ਦੇ ਮੈਂ ਦਾਅਵੇ ਨਾਲ ਕਹਿ ਰਿਹਾ ਕਿ 90% ਉਦਯੋਗ ਸ਼ੋਸ਼ਣ ਕਰ ਰਹੇ ਨੇ ਇਸ ਮਸਲੇ ਤੇ, ਪੰਜਾਬ ਨਾਲ ਧੋਖਾ ਕਰ ਰਹੇ ਨੇ, ਆਪਣੇ ਪਰਿਵਾਰ ਨਾਲ ਦਗਾ ਕਮਾ ਰਹੇ ਨੇ।
ਉਹ ਜ਼ਹਿਰੀ ਪਾਣੀ ਟ੍ਰੀਟਮੈਂਟ ਸਿਸਟਮ ਚਲਾਉਣ ਦੇ ਨਾਲ ਉਹਨਾਂ ਨੂੰ ਖਰਚਾ ਆਉਂਦਾ। ਡੱਬੀ ਲੱਗੇ ਹੋਏ ਹੈਗੇ ਨੇ, ਪਰ ਉਹ ਧਰਤੀ 'ਚ ਕਰਕ ਰਹੇ ਨੇ ਜਾਂ ਸਾਡੇ ਦਰਿਆਵਾਂ 'ਚ ਸਿੱਟ ਰਹੇ ਨੇ। ਤੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਉਹ ਕਿਉਂ ਦਿਖਦਾ? ਉੱਥੋਂ ਲਿਫਾਫੇ ਵੱਡੇ ਆਉਂਦੇ ਨੇ, ਜਾਂ ਇੱਥੋਂ ਲਿਫਾਫੇ ਅਜੇ ਆਉਂਦੇ ਨਹੀਂ ਸੀ, ਹੁਣ ਸ਼ੁਰੂ ਕਰਨੇ। ਜਾਂ ਸੱਚਮੁੱਚ ਫਿਕਰ ਹੈ? ਜੇ ਕੈਮੀਕਲ ਦਾ ਇੰਨਾ ਹੀ ਫਿਕਰ ਹੈ ਨਾ, ਤਾਂ ਪੰਜਾਬ ਦੇ ਹਰ ਘਰ ਦੇ ਵਿੱਚ ਜਿਹੜਾ ਉਹ ਪਿਆ ਨਾ ਆਪਣਾ ਗਰਮ ਕਰਨ ਵਾਲਾ ਹੈ ਨਾ, ਉਹ ਲੱਗੇ ਹੁੰਦੇ ਨੇ ਕਿ ਅੱਜ ਕੱਲ੍ਹ ਜੀ ਸਾਰਾ ਕੁਛ ਓਵਨ 'ਚ ਗਰਮ ਕਰ ਲਓ। ਇਹ ਕੈਂਸਰ ਦੇ ਪੈਦਾਵਾਰ ਮਸ਼ੀਨਾਂ ਨੇ। ਓਵਨ ਕਰ ਦੋ ਬੈਨ। ਹੋਟਲਾਂ ਢਾਬਿਆਂ 'ਚ 5-5 ਦਿਨ ਦੀਆਂ ਇਕੱਠੀਆਂ ਚੀਜ਼ਾਂ ਬਣਾ ਕੇ ਫਰਿੱਜਾਂ 'ਚ ਪਈਆਂ ਨੇ, ਗਰਮ ਕਰਕੇ ਦੇ ਦਿੰਦੇ ਨੇ। ਇੱਕਦਮ ਠੰਡੀ ਚੀਜ਼ ਗਰਮ, ਉਹ ਕੈਂਸਰ ਦੇ ਰੋਗ ਪੈਦਾ ਕਰਦੀ ਹੈ। ਕਰ ਦੋ ਬੈਨ। ਤੇ ਉੱਥੇ ਐਕਸ਼ਨ ਕਿਉਂ ਨਹੀਂ ਲੈ ਹੋ ਪਾ ਰਹੇ? ਵੱਡੇ ਐਕਸ਼ਨ। ਬਾਜ਼ਾਰ 'ਚ ਜਿਹੜਾ ਵੀ ਡੱਬਾ ਬੰਦ ਪੀਣ ਵਾਲੀ ਕੋਈ ਚੀਜ਼ ਵਿਕਦੀ ਆ ਜੂਸ, ਆ ਫਲਾਣਾ ਢਿਮਕਾ, ਬਾਈ ਜੀ ਇੱਕ ਦਿਨ ਤੋਂ ਵੱਧ ਅਜਿਹੀ ਚੀਜ਼, ਫਲਾਂ ਵਾਲੀ ਚੀਜ਼ ਤਾਜ਼ੀ ਰਹਿ ਸਕਦੀ ਹੈ? ਨਹੀਂ ਰਹਿ ਸਕਦੀ। ਤੁਸੀਂ ਮਹੀਨੇ ਵਾਲੀਆਂ ਮੋਹਰਾਂ ਲੱਗੇ, ਉਹਨਾਂ 'ਚ ਕੈਮੀਕਲ ਨਹੀਂ ਹੈ। ਪਾਣੀ ਦੀਆਂ ਬੋਤਲਾਂ ਕਿਵੇਂ ਸੜਕਾਂ ਦੇ ਉੱਤੇ, ਦੁਕਾਨਾਂ ਦੇ ਬਾਹਰ ਧੁੱਪ 'ਚ ਪਈਆਂ ਹੁੰਦੀਆਂ, ਉਹ ਪਲਾਸਟਿਕ ਦੀ ਬੋਤਲ 1 ਟਾਈਮ ਯੂਜ਼ ਹੈ, ਤੇ ਉਹ ਧੁੱਪ ਤੋਂ ਬਾਅਦ ਉਹਦੇ ਨਾਲ ਕੈਮੀਕਲ ਵਾਲਾ ਯੁਕਤ ਨਹੀਂ ਬਣਦਾ, ਉਹ ਕੈਂਸਰ ਯੁਕਤ ਨਹੀਂ ਬਣਦਾ। ਸਹੀ ਬਿਲਕੁਲ। ਉਹ ਦੁਕਾਨਾਂ ਨੂੰ, ਉਹ ਫੈਕਟਰੀਆਂ ਨੂੰ ਕਿੰਨਾ ਕੁ ਸੀਲ ਕਰ ਲਿਆ ਤੁਸੀਂ? ਤੁਹਾਨੂੰ ਤਾਂ ਲਿਫਾਫੇ ਵਾਲੀਆਂ ਫੈਕਟਰੀਆਂ ਸੀਲ ਨਹੀਂ ਹੁੰਦੀਆਂ, ਤੁਸੀਂ ਰੇਹੜੀ ਵਾਲਿਆਂ ਨੂੰ ਰੋਕ ਕੇ ਜੁਰਮਾਨੇ ਕਰੀ ਜਾਂਦੇ ਹੋ। ਸੋ ਇਹ ਪੰਜਾਬ ਸਰਕਾਰ ਜਵਾਬ ਦੇਵੇ ਕਿ ਸਲੂਨ ਨਾਲ ਕੋਈ ਪੰਗਾ ਪਿਆ। ਮੈਂ ਨਹੀਂ ਕਹਿੰਦਾ ਕਿ ਸਲੂਨਾਂ ਖਿਲਾਫ ਕਾਰਵਾਈ ਨਾ ਕਰੋ, ਉਹ ਵੀ ਭਾਗੀਦਾਰ ਨੇ ਪੋਲਿਊਸ਼ਨ 'ਚ, ਉਹਨਾਂ ਦੇ ਖਿਲਾਫ ਵੀ ਕਰੋ। ਪਰ ਬੜਿਆਂ ਨੂੰ ਕਿਉਂ ਬਖਸ਼ ਰਹੇ ਹੋ? ਉੱਥੇ ਤੱਕ ਵੀ ਜਾਓ ਨਾ, ਜਿਹੜੇ ਵੱਡੇ ਕਾਰਨ ਨੇ। ਜਦੋਂ ਨਾ ਗੱਲ ਚੱਲਦੀ ਹੈ ਪਾਣੀ ਦੀ ਸੰਭਾਲ ਦੇ ਬਾਰੇ, ਜਦੋਂ ਪਾਣੀ ਜਿਹੜੀ ਨਜਾਇਜ਼ ਵਰਤੋਂ ਹੁੰਦੀ ਹੈ, ਕੁਝ ਪ੍ਰਸ਼ਾਸਨਿਕ ਅਧਿਕਾਰੀ ਪਤਾ ਕੀ ਕਰਦੇ ਆ? ਉਹ ਸਰਵਿਸ ਸਟੇਸ਼ਨ ਵਾਲਿਆਂ ਨੂੰ ਵਿਚਾਰਿਆਂ ਨੂੰ ਘੇਰ ਲੈਂਦੇ ਆ। ਉੱਥੇ ਜਾ ਕੇ ਬੰਦ ਕਰਾਤਾ, ਉੱਥੇ ਜਾ ਕੇ ਫੋਟੋਆਂ ਖਿਚਾ ਲਈਆਂ, ਅਖਬਾਰਾਂ 'ਚ ਲਵਾ ਲਈਆਂ, ਚਲੋ ਬੱਲੇ ਬੱਲੇ ਹੋ ਗਈ, ਲਓ ਜੀ ਪਾਣੀ ਬਚ ਗਿਆ। ਬਹੁਤ ਕਿੰਨਾ ਪਾਣੀ ਬਚਿਆ? ਜਿਹੜੀਆਂ ਤੁਸੀਂ ਪਾਣੀ ਵਾਲੀਆਂ ਕੰਪਨੀਆਂ ਦਾ ਜ਼ਿਕਰ ਕੀਤਾ, ਇਹਨਾਂ ਨੂੰ ਕਦੇ ਕੋਈ ਪੁੱਛਣ ਵਾਲਾ ਹੀ ਹੈ ਨਹੀਂਗਾ। ਪੰਜਾਬ ਦਾ ਪਾਣੀ ਕੱਢ ਕੇ ਪੰਜਾਬ ਨੂੰ ਵੇਚੀ ਜਾਂਦੇ ਨੇ। ਇੱਕ ਬੋਤਲ ਜਾਂ ਕੋਲਡ ਡਰਿੰਕ ਦੀ ਇੱਕ ਬੋਤਲ ਭਰਨ ਦੇ ਲਈ ਕਿੰਨੇ ਲੀਟਰ ਪਾਣੀ ਬਰਬਾਦ ਹੋ ਰਿਹਾ ਸਾਡਾ? ਇਹਦਾ ਕੋਈ ਜਵਾਬ ਨਹੀਂ। ਅਸੀਂ ਉਹਦੇ ਤੇ ਸਵਾਲ ਹੀ ਨਹੀਂ ਕਰ ਰਹੇ। ਇੱਕ ਧਾਕੜ ਅਫਸਰ ਫਲਾਨੀ ਉਹਦੇ ਤੇ ਚਲਾ ਗਿਆ, ਫਲਾਣੇ ਇੱਥਾਂ ਚਲਾ ਗਿਆ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚਲਾ ਗਿਆ, ਫਿਰ ਅਕਾਲੀ ਦਲ 'ਚ ਚਲਾ ਗਿਆ, ਘੁਲਾੜੀਆਂ ਤੇ ਚਲਾ ਗਿਆ। ਕਦੇ ਉਸ ਤੋਂ ਬਾਅਦ ਕਿਸੇ ਨੇ ਜਾ ਕੇ ਦੇਖਿਆ ਉੱਥੇ ਕਿ ਕੀ ਹੋ ਰਿਹਾ? ਖਬਰਾਂ ਲਾ ਕੇ ਨਹੀਂ, ਹੁਣ ਮਸਲੇ ਹੱਲ ਹੋ ਗਏ, ਹੁਣ ਕਿੱਥੇ ਗਾ? ਉਹ ਦਿਖਿਆ ਨਹੀਂ ਅਜੇ। ਨਾ ਹੁਣ ਨਹੀਂ। ਉਦੋਂ ਇਲੈਕਸ਼ਨ ਸੀਗੇ ਨਾ, ਫਿਰ ਟਿਕਟ ਲੈਣੀ ਸੀ, ਉਹ ਗੱਲ ਬਣੀ ਨਹੀਂ ਹਲੇ। ਤੇ ਉਦੋਂ ਦਰਬਾਰੀ ਮੀਡੀਆ ਵੀ ਐਂ ਪੇਸ਼ ਕਰਦਾ ਸੀਗਾ। ਅੱਜ ਤੁਸੀਂ ਦੇਖੋ, ਅਫਸਰ ਨੂੰ ਪੇਸ਼ ਕੀਤਾ ਜਾ ਰਿਹਾ ਸੀਗਾ ਇਲੈਕਸ਼ਨਾਂ ਤੋਂ ਪਹਿਲਾਂ, ਅੱਜ ਆਪਦਾ ਵਿਧਾਇਕ ਹੀ ਕਹਿ ਰਿਹਾ ਅਫਸਰ ਕੰਮ ਨਹੀਂ ਕਰਦੇ। ਸੱਤਾਧਾਰੀਆਂ ਦਾ ਆਪਦਾ ਵਿਧਾਇਕ ਹੀ ਲੁਧਿਆਣੇ ਵਾਲਾ ਕਹਿ ਰਿਹਾ, ਗੋਗੀ, ਇਹਨੇ ਅਫਸਰ ਕੰਮ ਨਹੀਂ ਕਰਦੇ। ਅਗਲੀ ਖਬਰ ਦੇ ਵੱਲ ਵਧੀਏ ਤੇ ਸਿਸਟਮ ਦੇ ਨਾਲ ਜੁੜੀ ਇੱਕ ਹੋਰ ਵਿਭਾਗ ਵਿੰਗ ਦੇ ਬਾਰੇ ਗੱਲ ਕਰੀਏ, ਪੁਲਿਸ ਦੇ ਬਾਰੇ। ਅਦਾਲਤ ਨੂੰ ਪੁੱਛਣਾ ਪੈ ਗਿਆ ਸ਼ਰਮਾ ਜੀ ਕਿ ਪੁਲਿਸ ਕਦੋਂ ਸੁਧਰੂਗੀ? ਅਸਲ 'ਚ ਕਲਕੱਤੇ ਵਾਲੀ ਘਟਨਾ ਤੋਂ ਬਾਅਦ ਮਹਾਰਾਸ਼ਟਰ ਵਾਲੀ ਘਟਨਾ ਇੱਕ ਹੋਰ ਵਾਪਰੀ, ਜਿੱਥੇ ਸਕੂਲੀ ਬੱਚਿਆਂ ਦਾ ਸ਼ੋਸ਼ਣ ਦੀ ਖਬਰ ਸਾਹਮਣੇ ਆਈ। ਇਹਨਾਂ ਦੋਵਾਂ ਖਬਰਾਂ ਤੋਂ ਬਾਅਦ ਦੇਸ਼ ਭਰ ਦੇ ਵਿੱਚ ਇੱਕ ਵਾਰ ਫਿਰ ਚਰਚਾ ਚੱਲੀ ਕਿ ਔਰਤਾਂ, ਬੱਚੀਆਂ, ਲੋਕ ਸੁਰੱਖਿਅਤ ਕਿੱਥੇ ਨੇ। ਇਹ ਸਭ ਦੇ ਦਰਮਿਆਨ ਸੁਪਰੀਮ ਕੋਰਟ ਦੇ ਵਿੱਚ ਜਦੋਂ ਕਲਕੱਤੇ ਵਾਲੇ ਮਾਮਲੇ ਦੀ ਸੁਣਵਾਈ ਸੀ, ਤਾਂ ਮਾਣਯੋਗ ਅਦਾਲਤ ਨੇ ਡਾਕਟਰਾਂ ਨੂੰ ਕਿਹਾ ਵੀ ਕਿ ਨਿਆਂ ਤੇ ਦਵਾਈਆਂ ਰੋਕੀਆਂ ਨਹੀਂ ਜਾ ਸਕਦੀਆਂ, ਇਸ ਲਈ ਸਾਡੇ ਤੇ ਭਰੋਸਾ ਰੱਖੋ, ਤੁਸੀਂ ਡਿਊਟੀ ਤੇ ਪਰਤੋ। ਦੇਸ਼ ਭਰ ਦੇ ਡਾਕਟਰ ਆਪਣੀਆਂ ਡਿਊਟੀਆਂ ਤੇ ਪਰਤ ਆਏ। ਉਹਨਾਂ ਦਾ ਰੋਸਾ ਬਰਕਰਾਰ ਆ। ਉਹ ਕਹਿੰਦੇ ਕੈਂਡਲ ਮਾਰਚ ਜਾਰੀ ਰੱਖਾਂਗੇ, ਪਰ ਅਸੀਂ ਆਪਣੀ ਡਿਊਟੀ। ਹੁਣ OPD ਵੀ ਸ਼ੁਰੂ ਹੋ ਗਈ ਹੈ, ਹੁਣ ਟੈਸਟਿੰਗ ਵੀ ਸ਼ੁਰੂ ਹੋ ਗਈ ਹੈ, ਟੈਸਟ ਵੀ ਸ਼ੁਰੂ ਹੋ ਗਏ ਨੇ, ਆਪਰੇਸ਼ਨ ਥੀਏਟਰਾਂ 'ਚ ਆਪਰੇਸ਼ਨ ਵੀ ਹੋਣੇ ਸ਼ੁਰੂ ਹੋ ਗਏ ਨੇ, ਪਰ ਅਜੇ ਉਹਨਾਂ ਨੂੰ ਨਿਆਂ ਦਾ ਇੰਤਜ਼ਾਰ ਹੈ। ਇਹ ਸਭ ਦੇ ਦਰਮਿਆਨ ਮਾਣਯੋਗ ਸੁਪਰੀਮ ਕੋਰਟ ਨੇ ਪੁਲਿਸ ਨੂੰ ਪੁੱਛਿਆ ਕਿ ਵੀ ਤੁਸੀਂ ਕਦੋਂ ਸੁਧਰੋਗੇ? ਤੇ ਇਹ ਸਵਾਲ ਕਿਉਂ ਕਰਨਾ ਪਿਆ ਮਾਣਯੋਗ ਸੁਪਰੀਮ ਕੋਰਟ ਨੂੰ? ਕਲਕੱਤੇ ਵਾਲੀ ਘਟਨਾ 'ਚ 14 ਘੰਟਿਆਂ ਬਾਅਦ FIR ਹੈ, ਲਾਸ਼ ਮਿਲਣ ਤੋਂ। ਘਟਨਾ ਤੋਂ ਬਾਅਦ ਨਹੀਂ, ਲਾਸ਼ ਮਿਲਣ ਤੋਂ 14 ਘੰਟਿਆਂ ਬਾਅਦ FIR ਹੈ। 9 ਅਗਸਤ ਨੂੰ ਸਵੇਰੇ 9:30 ਵਜੇ ਪੁਲਿਸ ਨੂੰ ਲਾਸ਼ ਮਿਲ ਜਾਂਦੀ ਹੈ ਉਸ ਬੱਚੀ ਦੀ, ਤੇ 9 ਅਗਸਤ ਦੀ ਰਾਤ ਨੂੰ 11:15 ਵਜੇ, ਰਾਤ ਦੇ 11:15 ਵਜੇ 14 ਘੰਟਿਆਂ ਬਾਅਦ ਜਾ ਕੇ FIR ਕਰ ਦਿੰਦੀ ਹੈ। ਤੇ ਉਹ ਵੀ ਕਹਿੰਦੇ ਜੀ ਪੋਸਟਮਾਰਟਮ ਰਿਪੋਰਟ 'ਚ ਅਨਨੈਚੁਰਲ ਡੈਥ ਲਿਖਦਾ। ਤੇ ਇੱਧਰ 2 ਸਕੂਲੀ ਬੱਚੀਆਂ ਨਾਲ ਸ਼ੋਸ਼ਣ ਹੁੰਦਾ ਮਹਾਰਾਸ਼ਟਰ ਦੇ ਵਿੱਚ। ਤੇ ਇਹਦਾ ਮਤਲਬ ਮਹਾਰਾਸ਼ਟਰ ਦੀ ਸਰਕਾਰ ਤੇ ਪੁਲਿਸ ਵੀ ਉਵੇਂ ਹੀ ਕਟਹਿਰੇ 'ਚ ਹੈ ਜਿਵੇਂ ਪੱਛਮੀ ਬੰਗਾਲ ਦੀ ਪੁਲਿਸ ਤੇ ਉੱਥੇ ਦੀ ਸਰਕਾਰ ਕਟਹਿਰੇ 'ਚ ਹੈ।
ਹੂੰ ਤੇ ਇੱਧਰ ਜਦੋਂ ਇਹ ਘਟਨਾ ਸਾਹਮਣੇ ਆਉਂਦੀ ਹੈ ਬੱਚਿਆਂ ਦੇ ਸ਼ੋਸ਼ਣ ਦੀ, ਤਾਂ ਉਹ ਤੋਂ ਬਾਅਦ ਪੁਲਿਸ ਦੀ ਸੰਵੇਦਨਾ ਦੇਖ ਲਓ ਕਿ ਜੀ ਤੀਜੇ ਦਿਨ ਜਾ ਕੇ FIR ਦਰਜ ਹੁੰਦੀ ਹੈ। ਹੂੰ 3 ਦਿਨਾਂ ਬਾਅਦ। ਉਹ ਵੀ FIR ਇਸ ਲਈ ਨਹੀਂ ਕਿ ਪੁਲਿਸ ਨੂੰ ਸਮਝ ਆ ਗਈ ਕਿ ਬੱਚਿਆਂ ਨਾਲ ਸ਼ੋਸ਼ਣ ਹੋਇਆ, ਉਹ ਤਾਂ ਲੋਕ ਸੜਕਾਂ ਤੇ ਉਤਰੇ ਆਏ ਨਾ, ਹੂੰ ਲੋਕਾਂ ਦਾ ਦਬਾਅ ਬਣ ਗਿਆ। ਜੀ ਤੇ ਮਾਣਯੋਗ ਮਹਾਰਾਸ਼ਟਰ ਦੀ ਹਾਈ ਕੋਰਟ ਨੂੰ ਪੁੱਛਣਾ ਪਿਆ ਕਿ ਸਰਕਾਰ ਨੂੰ, ਸਿਸਟਮ ਨੂੰ, ਪ੍ਰਸ਼ਾਸਨ ਨੂੰ, ਪੁਲਿਸ ਨੂੰ, ਕਿ ਸਾਨੂੰ ਇੰਨਾ ਦੱਸ ਦਿਓ ਕਿ ਜੇ ਬੱਚੀਆਂ ਸਕੂਲ 'ਚ ਨਹੀਂ ਸੁਰੱਖਿਅਤ ਫਿਰ ਕਿੱਥੇ ਹੋਣਗੇ, ਤਾਂ ਜਵਾਬ ਦੇ ਦਿਓ। ਹੂੰ ਸੋ ਇਸ ਲਈ ਇਹ ਸਵਾਲ ਵੱਡਾ ਹੈ। ਪੰਜਾਬ ਤਾਂ ਇਸ ਸਵਾਲ ਤੋਂ ਪਹਿਲਾਂ ਤੋਂ ਵਾਕਫ ਹੈ, ਪਰ ਹੁਣ ਬਾਕੀ ਸੂਬਿਆਂ ਕੋਲ ਵੀ ਇਹ ਸਵਾਲ ਪਹੁੰਚ ਗਿਆ ਕਿ ਪੁਲਿਸ ਕਦੋਂ ਸੁਧਰੂਗੀ। ਹਾਂਜੀ ਬਿਲਕੁਲ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।